ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਪ੍ਰਣਾਮ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਚੱਕ ਨੰਬਰ 44 ਆਰਬੀ ਕੋਟਲਾ ਕਾਹਲੂਆਂ ਵਿੱਚ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਨਨਕਾਣਾ ਸਾਹਿਬ। ਇਸ ਪਿੰਡ 'ਚ ਸਾਡੀ ਮੁਲਾਕਾਤ ਬਾਬਾ ਜੀ ਹੁਣਾਂ ਦੇ ਨਾਲ ਆ, ਜਿਹੜੇ ਜ਼ਿਲ੍ਹਾ ਔਰ ਤਹਿਸੀਲ ਲੁਧਿਆਣਾ 'ਚ ਉੱਠ ਕੇ ਆਏ ਆ। ਇਹਨਾਂ ਕੋਲ ਪੁੱਛਦੇ ਇਹਨਾਂ ਦਾ ਕਿਹੜਾ ਪਿੰਡ ਸੀ, ਬਾਕੀ ਸਾਰੀ ਗੱਲਬਾਤ ਇਹਨਾਂ ਨਾਲ ਕਰਦੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਬਾਬਾ ਜੀ? ਅੱਲਾ ਦਾ ਸ਼ੁਕਰ ਹੈ। ਬਾਬਾ ਜੀ ਆਪਣਾ ਨਾਂ ਦੱਸਿਓ, ਨਾਲੇ ਆਪਣੇ ਬਜ਼ੁਰਗਾਂ ਦਾ ਨਾਂ ਦੱਸਿਓ। ਮੁਹੰਮਦ ਇਕਬਾਲ ਬਲਦ ਫਜ਼ਲਦੀਨ। ਅੱਛਾ। ਫਜ਼ਲਦੀਨ ਦਾਦਾ? ਬਾਬਾ ਉਹ ਸੀ ਫਜ਼ਲਦੀਨ। ਦਾਦੇ ਦਾ ਨਾਂ ਨਹੀਂ ਯਾਦ? ਦਾਦਾ ਜੀ, ਦਾਦੇ ਦਾ ਦਾਦਾ ਲਾਈ ਬਖਸ਼। ਦਾਦਾ ਦਾ ਪਿਓ ਤੋਂ ਬਾਅਦ ਹੀ ਆਉਂਦਾ ਬਾਬਾ। ਆਹੋ, ਲਾਈ ਬਖਸ਼। ਆਪਣੀ ਕਿਹੜੀ ਬਰਾਦਰੀ ਆ? ਕਿੱਥੇ? ਗੁੱਜਰ ਬਰਾਦਰੀ ਜ਼ਾਤ ਗੁੱਜਰ। ਹੁਣ ਦੱਸੋ। ਗੁੱਜਰ। ਅੱਛਾ, ਤੇ ਗੋਤ ਦਾ ਵੀ ਪਤਾ? ਆਪਣੀ ਗੋਤ ਕਿਹੜੀ ਆ? ਗੋਤ ਦਾ ਪਤਾ, ਕਿਹੜੀ? ਬਾਗੜੀਏ। ਬਾਗੜੀ ਗੁੱਜਰ ਆ। ਹਾਂਜੀ। ਠੀਕ ਆ। ਆਪਣਾ ਹੁਣ ਪਿੰਡ ਦੱਸੋ, ਪਿੱਛੇ ਕਿਹੜਾ ਸੀਗਾ? ਮੰਝ ਫਗੂਆਲ। ਅੱਛਾ ਉਹ ਵੱਜਦਾ ਹੀ ਮੰਝ ਫਗੂਆਲ ਸੀਗਾ। ਅੱਛਾ, ਦੱਸੋ ਕਿਦਾਂ ਦਾ ਸੀ ਪਿੰਡ? ਪਿੰਡ ਚੰਗਾ ਸੁਥਰਾ ਸੀਗਾ। ਹੂੰ। ਬਰੋਟੇ ਸੀ 3, ਸ਼ਾਮ ਬੜੀ ਸੀਗੀ, ਰੌਣਕ ਬੜੀ ਸੀ। ਅੱਛਾ। ਆਹ, ਦਰਿਆ ਬਿਲਕੁਲ ਲਾਗੋਂ ਦੀ ਵਗਦਾ ਸੀ, ਕੰਧਾਂ ਦੇ ਲਾਗੋਂ ਦੀ। ਅੱਛਾ, ਇੰਨਾ ਨੇੜੇ ਹੁੰਦੀ? ਹਾਂ, ਹੋਰ ਅੱਗੇ ਪੁਲ ਸੀਗਾ, ਲਾਈਨ ਗੱਡੀ ਦੀ ਲਾਈਨ ਇਹਦੇ ਨਾਲ ਉੱਚੀ ਸੀਗੀ। ਅੱਛਾ, ਸਾਡੇ ਕੋਲ ਦੀ ਫਲੋਰੋਂ ਤੁਰ ਕੇ ਤੇ ਲੁਧਿਆਣੇ ਤਾਈਂ ਲੈਨ ਉੱਚੀ ਸੀ, ਆਬਾਦੀ ਨੀਵੀਂ ਸੀ? ਉਹ ਆਪਦੀ ਨੀਵੀਂ ਸੀ। ਅੱਛਾ ਜੀ। ਪਿੰਡ ਨੀਵਾਂ ਸੀਗਾ। ਪਿੰਡ ਦੇ ਦਰਿਆ ਦਾ ਫਿਰ ਨੁਕਸਾਨ ਤਾਂ ਨਹੀਂ ਤੁਹਾਡਾ ਕਰਦਾ ਸੀ, ਇੰਨਾ ਨੇੜੇ ਦੀ ਲੰਘਦਾ ਸੀ? ਨੁਕਸਾਨ ਇਹ ਆ ਵੀ ਉਹ ਆਇਆ ਤੇ ਗਿਆ ਬਸ। ਅੱਛਾ। ਰੁੜ ਜਾਂਦਾ ਸੀ ਪਾਣੀ, ਫਿਰ ਦਰਿਆ 'ਚ ਪੈ ਜਾਂਦਾ ਸੀ ਜਾ ਕੇ ਅੱਛਾ। ਅੱਗੋਂ। ਤੁਸੀਂ ਤਾਂ ਫਿਰ ਤਰ ਤੁਰ ਲੈਂਦੇ ਹੋਣੇ ਆ? ਉਦੋਂ ਸਾਨੂੰ ਪਰਵਾਹ ਨਹੀਂ ਸੀ। ਉਮਰ ਕਿੰਨੀ ਸੀ ਆਪਣੀ ਉਦੋਂ? ਉਮਰ ਸੀ ਮੇਰੀ 16-17 ਸਾਲ। ਫਿਰ ਤਾਂ ਗੱਭਰੂ ਸੀਗੇ? ਆਹੋ, ਅੱਛਾ। ਸ਼ਾਦੀ ਮੇਰੀ ਹੋ ਗਈ ਸੀ ਉਧਰ ਇੱਕ। ਉਧਰ ਇੱਕ ਬਾਬਾ ਗੁਜਰਾਂ ਇੰਨੀ ਛੇਤੀ ਸ਼ਾਦੀ ਕੌਣ ਕਰਦਾ ਹੈ? ਬੱਲੇ। ਹਾਂ, ਇਹ ਤਾਂ ਜਾਤੀ ਬੰਦੇ ਦੇ ਦੰਦ ਨਾ ਕਿਰਨ ਲੱਪਣ, ਉੱਤੇ ਕਰਦੇ ਨਹੀਂ ਹੈਗੇ। 3 ਸ਼ਾਦੀਆਂ ਹੋਈਆਂ ਮੇਰੀਆਂ। ਵਾਹ ਵੇ ਵਾਹ, ਹੱਡ ਕਰ ਦਿੱਤੀ ਹੈ। ਔਲਾਦ ਸਾਰੀ 3 ਸ਼ਾਦੀਆਂ ਦੂਸਰੀ ਸ਼ਾਦੀਆਂ ਚ ਆ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਮੁੰਡੇ ਸਾਨਾ ਹਰ ਗਿਆ, ਜਾਨਾ ਇੱਥੇ ਹੀ ਹੁਣ ਲੰਘ ਕੇ ਗਿਆ। ਅੱਛਾ ਅੱਛਾ, ਪਹਿਲੇ ਇਹ ਦੱਸੋ ਵੀ ਆਪਣੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ ਉੱਥੇ? ਉੱਥੇ ਹਾਂ। ਉੱਥੇ ਲਵੜੂਵਾਲ ਸੀ। ਅੱਛਾ ਫਤਿਹਪੁਰ ਸੀਗਾ। ਅੱਛਾ ਕਾਦੀਆਂ ਸੀ। ਅੱਛਾ। ਸੈਨਪੁਰਾ ਸੀ। ਹਾਂ। ਤਲਵੰਡੀ ਸੀ ਅੱਛਾ। ਤੇ ਗੋਦਾਲ ਸੀ। ਅੱਛਾ। ਬਾਕੀ ਤੇਰਾ ਅੱਲਾ ਭਲਾ ਕਰੇ ਲਾਦੀਆਂ ਸੀ। ਲਾਦੀਆਂ? ਆਹੋ। ਠੀਕ ਆ। ਤੇ ਇਸ ਤਰ੍ਹਾਂ ਫਿਰ ਪਿਛਾਂ ਹਟਦੇ ਜਾਣੇ ਆ ਹੁਣ। ਠੀਕ ਆ। ਵਿਆਹ ਆਪਣਾ ਕਿਹੜੇ ਪਿੰਡ 'ਚ ਹੋਇਆ ਸੀ? ਵਿਆਹ ਪਹਿਲਾ ਹੀ ਜਿਹੜਾ ਉੱਥੇ ਹੋਇਆ ਸੀ? ਉੱਥੇ ਆਪਣੇ ਜੀ ਮੰਝਾਂ 'ਚ। ਉਸੇ ਪਿੰਡ 'ਚ? ਆਹੋ। ਅੱਛਾ। ਜਗਰਾਮੀ ਹੋਇਆ ਸੀ ਵਿਆਹ ਮੇਰਾ। ਜਗਰਾਉਂ 'ਚ ਹੋਇਆ ਸੀ? ਜਗਰਾਮੀ ਨਾਨਕੇ ਸੀ। ਨਾਨਕਿਆਂ ਹੋਇਆ ਸੀਗਾ? ਆਹੋ। ਅੱਛਾ। ਨਾਨਕੇ ਜ਼ਿਲ੍ਹੇ ਤੋਂ ਵੱਧ ਸੀਗੇ ਉਹ। ਅੱਛਾ। ਮਾਰ ਕੁਟਾਈ। ਆਪਣੇ ਵਿਆਹ ਦੀ ਗੱਲ ਸੁਣਾਓ। ਵਿਆਹ ਅਸੀਂ ਜੰਝ ਕੇ ਆਏ ਆ ਤੇ ਉਧਰੋਂ ਮਾਮੇ ਸਾਡੇ ਨੇ ਬੰਦਾ ਕੁੱਟਿਆ ਵਿਆਹ ਵਾਲੇ ਦਿਨ ਹੀ? ਆਹੋ। ਉਹ ਕਿਉਂ? ਉਹ ਕਦੋਂ ਕਹੂਗਾ। ਅੱਛਾ। ਤੇ ਉਹ ਪੁਲਿਸ ਆ ਗਈ। ਹਾਂ। ਉਹ ਪਿਓ ਮੇਰੇ ਨੂੰ ਕਹਿੰਦੇ ਵੀ ਅਸੀਂ ਤਾਂ ਉਹਨੂੰ ਫੜਨਾ। ਹਾਂ। ਤੇ ਉਹ ਥਾਣੇਦਾਰ ਵਾਕਫ ਸੀਗਾ। ਹਾਂ। ਉਹ ਪਿਓ ਆਂਦਾ ਮੇਰਾ ਵੀ ਉਹ ਅਸੀਂ ਇਹ ਵਿਆਹ ਲੈਣ ਦਿਓ, ਕੱਲ ਨੂੰ ਮੈਂ ਪੇਸ਼ ਕਰ ਦਊਂਗਾ। ਅੱਛਾ। ਉਹਨਾਂ ਕਹਾ ਠੀਕ ਹੈ। ਕੱਲ ਚੌਲ ਚੂਲ ਖਾਦੇ ਹੋਣੇ, ਚਲ ਗਏ ਹੋਣੇ ਆ। ਆਹੋ, ਨਹੀਂ ਚੌਲ ਚੂਲ ਉਦੋਂ ਇਹ ਕੰਮ ਨਹੀਂ ਸੀ ਹੁੰਦੇ। ਹਾਂ। ਤੇ ਉਹ ਚਲੇਗਾ। ਬਾਈ ਨੇ ਕੀਤਾ ਵੀ ਕੋਈ ਵੱਡੀ ਬੁੱਢੀ ਲਾਈ ਹੋਣੀ, ਐਡੀ ਛੇਤੀ ਜਾਣ ਵਾਲੇ ਤਾਂ ਨਹੀਂ? ਨਾ, ਉਦੋਂ ਵੱਡੀਆਂ ਛੜੀਆਂ ਕੋਈ ਨਹੀਂ ਸੀ ਇੰਨੀਆਂ, ਨਾ ਉਦੋਂ ਕੋਲ ਆਈ ਸੀ ਕੋਈ ਚੀਜ਼। ਲਸਣ ਦਾ ਗੱਠਾ ਦੇਤਾ ਹੋਊਗਾ ਵੀ ਆ ਲੈ, ਹੁਣ ਵੀ ਲੈ ਜਾ। ਹੈ ਉਹ ਇਹ ਵੱਡੀ ਹੁੰਦੀ ਸੀ ਉਦੋਂ? ਜੈਲਦਾਰ ਸੀਗਾ ਆਪਣੇ ਘਰ ਦਾ। ਹਾਂ, ਉਹਨੇ ਕਿਹਾ ਸੀਗਾ ਕਹਿਤਾ ਹੋ ਵੀ ਸ਼ਾਮ ਨੂੰ ਬੋਰੀ ਦਾਣੇ ਦੀ ਨਹੀਂ ਵੀ ਮੰਜਾ ਵਾਲੇ ਮੰਜੀ ਜਾਮੋ ਨਾ ਤੇ ਸੁਰਤ ਨਾ ਜਾਓ, ਮੇਰਾ ਭਰਾ ਉੱਥੇ ਰਹਿੰਦਾ। ਉਹ ਨਹੀਂ ਸੀ ਪੁੱਛਦੇ ਹੁੰਦੇ ਆ ਕੇ। ਅੱਛਾ ਅੱਛਾ। ਤੇ ਬਾਈ ਨੇ ਸਵੇਰੇ ਗਿਆ ਥਾਣੇ, ਨਾ ਕਚਹਿਰੀਆਂ ਜਾ ਕੇ ਜ਼ਮਾਨਤ ਕਰਾ ਲਈ। ਤੁਸੀਂ ਵਿਆਹ ਦੀ ਗੱਲ ਸੁਣਾਓ। ਵਿਆਹ ਦੀ ਸੁਣਾਉਣ ਡਿਆ ਆ ਕੇ। ਉਹਦਾ ਅਗਲੇ ਦਿਨ ਚਲ ਗਏ ਨਾ ਆਪਾਂ? ਹਾਂ, ਮੁੱਕ ਗਿਆ ਕੰਮ ਵਿਆਹ ਦਾ। ਤਾਂ ਕਿੱਦਾਂ ਵਿਆਹ ਕੇ ਲੈ ਆਏ। ਭੰਗੜਾ ਪਾਉਂਦੇ ਰਹੇ? ਨਾ ਸਾਡੇ ਕੋਈ ਨਹੀਂ ਪਾਉਂਦੇ। ਲੁਧਿਆਣੀਆਂ ਤਾਂ ਬਹੁਤ ਇਦਾਂ ਦਾ ਕੰਮ ਕਰਦੇ ਆ। ਨਹੀਂ, ਉਹਨਾਂ ਤੋਂ ਡਰਦੇ ਸੀਗੇ। ਉਹ ਮੇਰੇ ਨਾਨਕਿਆਂ ਤੋਂ ਨਾ ਬੰਦੇ ਡਰਦੇ ਬਹੁਤ ਸੀਗੇ। ਉੱਥੇ ਨਹੀਂ ਫਤੂਰ ਪਾਉਣ ਦਿੰਦੇ ਉਹ।
ਅੱਛਾ ਉਹ ਜੋ- ਉਹਦਾ ਅੱਡੀ ਤਾਂ ਉੱਠਦੀ ਹੋਣੀ ਉਹ ਜਵਾਨ ਬੜੇ ਸੀਗੇ, ਅੱਛਾ ਉਹ ਡਾਂਗ ਮਾਰਦੇ ਸੀ ਨਾ, ਸਾਨ ਸੀਗੇ ਗੋਖੇ, ਇੱਕ ਡਾਂਗ ਮਾਰਦੇ ਸੀ, ਡਿੱਗ ਪੈਂਦਾ ਸੀ ਤੇ ਕਹਿੰਦਾ ਕੱਲ ਨੂੰ ਉੱਠੂਗਾ। ਅੱਛਾ ਇੰਨੇ ਜਵਾਨ ਸੀ ਉਹ। ਦੋਹਾਂ ਭਰਾਵਾਂ ਨੇ ਨਾ, ਦੋ ਭਰਾ ਸੀ ਪਹਿਲਾਂ, ਤੇ 2 ਮਣ ਪੱਕਾ ਘਿਓ ਖਾਧਾ ਸੀਗਾ ਦੋਹਾਂ ਨੇ, ਹਿਸਾਬ ਲਾ ਲਾ ਦੇਸੀ। ਹਾਂ ਉਦੋਂ ਵੰਡ ਪੈਂਦਾ ਸੀ ਛੋਲਿਆਂ ਦਾ ਸਹੀ ਤੇ ਵਡੇਵੇਂ, ਹੁਣ ਪਾਉਂਦੇ ਆ ਖਾਕ ਮਾਂ ਜਾਂ ਰੁੜੀ ਹੋਈ, ਉਹ ਮੈਂ ਹੀ ਖਾਂਦੀਆਂ ਵੀ ਨਹੀਂ। ਟੀਕਾ ਲਾ ਕੇ ਚੋਲਣ ਦੇ ਅਗਲੇ ਉਹਦੇ ਤਾਕਤ ਵੀ ਇੰਨੀ ਕੀ ਹੋਣੀ ਹੈ, ਸਹੀ ਗੱਲ ਆ ਤਾਕਤ ਇੰਨੀ ਕੀ ਹੋਣੀ ਹੈ। ਇਦਾਂ ਹੀ ਹੁਣ ਮੈਂ ਦੁੱਧ ਸ਼ਾਮ ਨੂੰ ਗਲਾਸ ਇੱਕ ਪੀਣਾ, ਮੇਰੀ ਜਾਨ ਨਹੀਂ, ਜਾਨ ਨਹੀਂ ਮੇਰੇ 'ਚ। ਉੱਥੇ ਗਲਾਸ ਦੁੱਧ ਦਾ ਪੀ ਲਈਏ ਤੇ ਨੀਂਦਰ ਆਉਂਦੀ ਸੀ ਰੱਜ ਕੇ। ਉਹ ਤਾਕਤ ਵਾਲੀਆਂ ਚੀਜ਼ਾਂ ਸੀ। ਵੰਡ ਪਾਉਂਦੇ ਸੀਗੇ ਅਸਲ। ਇੱਕ ਵਾਰੀ ਮੇਰਾ ਚਾਚਾ ਲੈ ਆਇਆ ਵਡੇਵਿਆਂ ਦੀ ਬੋਰੀ ਫਲੋਰੋਂ, 2 ਰੁਪਈਆਂ ਦੀ, ਅੱਛਾ ਤੇ ਉਹ ਮੇਰਾ ਕੱਢੇ ਗਾਲਾਂ, ਮੈਂ ਹੀ ਖਾਣ ਮਾਰਨ ਮੂੰਹ, ਉਹ ਮਾਰਨ ਚੁੱਕ ਕੇ। ਤੇ ਉਹ ਮਈਆਂ ਦਾ ਬਹੁਤ ਪਿਆਰਾ ਸੀ ਬੁੱਢਾ ਸਾਡਾ। ਤੇ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਹੋਰ ਬਰਾਦਰੀਆਂ ਕਿਹੜੀਆਂ ਕਿਹੜੀਆਂ ਬੈਠੀਆਂ ਸੀ? ਇਹ ਰਜਪੂਤ ਸੀਗੇ ਜਾਂ ਰਾਈ ਸੀ ਬਸ। ਸਿੱਖ ਬਰਾਦਰੀ ਹੈ ਨਹੀਂ ਸੀ? ਨਹੀਂ ਕੋਈ ਹਿੰਦੂ ਨਹੀਂ, ਬਰਾਦਰੀ? ਹਿੰਦੂ ਚਮਿਆਰਾਂ ਦਾ ਘਰ ਸੀ। ਅੱਛਾ ਚਮਿਆਰਾਂ ਦੇ ਜੀ ਅੱਜ ਕੱਲ ਉਹਨਾਂ ਨੂੰ ਆਤਰਮੀ ਕਹਿੰਦੇ ਆ ਜਾਂ ਰਵੀਦਾਸੀਏ ਕਹਿੰਦੇ ਉਹ ਚਮਿਆਰ ਜਿਹੜੇ ਸੀ ਨਾ, ਉਹ ਮਰ ਮੁੱਕ ਗਿਆ ਸੀ, 2 ਰਹਿੰਦੇ ਸੀਗੇ ਸਿਰਫ, ਅੱਛਾ। ਬਾਕੀ ਸਾਰੇ ਮਰ। ਚੰਗਾ ਸੀ ਉਹਨਾਂ ਨਾਲ ਉਹਦਾ ਵਰਤਾਅ ਤੁਹਾਡਾ? ਵਰਤਾਅ ਉਹਨਾਂ ਨਾਲ ਇਹ ਕੀ ਸੀ ਵੀ ਉਹ ਪੈਲੀ ਬੀਜ ਲੈਣ ਨਾ, ਤੇ ਸਾਡੇ ਪਿਓ ਨੇ ਹਿੱਸਾ ਨਹੀਂ ਸੀ ਕਦੇ ਲਿਆ, ਤੇ ਜਿਹੜਾ ਕੋਈ ਕੰਮ ਉਹਨਾਂ ਨੂੰ ਆਖਣਾ ਉਹਨਾਂ ਨੇ ਅੱਧੀ ਰਾਤ ਉੱਠ ਕੇ ਵੀ ਕਰਨਾ। ਹੁਣ ਤਾਂ ਬੜੀ ਚੜਾਈ ਆ ਜੀ ਉਹਨਾਂ ਦੀ। ਨਹੀਂ ਹੁਣ ਉਹ 2 ਸੀਗੇ, ਉਹਨਾਂ ਦੀ ਚੜਾਈ ਵਿਚਾਰਿਆਂ ਦੀ ਕਾਹਦੀ ਹੋਣੀ। ਮਤਲਬ ਉਸ ਬਰਾਦਰੀ ਦੀ, ਉਹ ਹਾਂ ਧਰਮੀ ਬਰਾਦਰੀ ਦੀ। ਉਹ ਉਹਨਾਂ ਦੀਆਂ ਕਬਰਾਂ ਸੀਗੀਆਂ ਲਾਜੀਆਂ, ਤੇ ਫਤਿਹਪੁਰ ਦੇ ਵੀ, ਤਲਵੰਡੀ ਦੇ ਵੀ, ਸਾਡੇ ਪਿੰਡ ਦੇ ਵੀ, ਇਹ ਸਾਰੇ ਲਾਜੀਆਂ ਦੇ ਵੀ 2 ਲਾਜੀਆਂ ਸੀ, ਉੱਥੇ ਲਿਆ ਕੇ ਨੱਪਦੇ ਸੀ। ਦੱਸਦੇ ਜਾਂਦੇ ਆ ਜੀ ਕਿ ਸਾਡੇ ਬਜ਼ੁਰਗ ਜਿਹੜੇ 72 ਸਾਲ ਪਹਿਲੇ ਉੱਥੋਂ ਉੱਠ ਕੇ ਆਏ ਸੀ, ਇਹਨਾਂ ਨੂੰ ਹੁਣ ਵਿਚਾਰਿਆਂ ਨੂੰ ਕੀ ਪਤਾ ਵੀ ਉੱਥੇ ਉਹਨਾਂ ਨੂੰ ਕੀ ਰੈਜ਼ਰਵੇਸ਼ਨ ਮਿਲ ਗਈ ਆ, ਕੀ ਉਹਨਾਂ ਨੂੰ ਹੁਣ ਨਾਂ 'ਚ ਤਬਦੀਲੀ ਆ ਗਈ ਆ। ਅਸੀਂ ਦੱਸਣ ਦੀ ਕੋਸ਼ਿਸ਼ ਕਰੀਦੀ ਆ ਕਿ ਉਹਨਾਂ ਨੂੰ ਹੁਣ ਧਰਮੀ ਕਹਿੰਦੇ ਆ, ਮਜ਼ਹਬੀ ਸਿੱਖ ਕਹਿੰਦੇ ਆ ਜਿਹੜੇ ਦੂਸਰੇ ਆ, ਜਾਂ ਉਹਨਾਂ ਨੂੰ ਕਈ ਏਰੀਏ 'ਚ ਵਾਲਮੀਕੀ ਕਹਿੰਦੇ ਆ, ਔਰ ਰਵੀਦਾਸੀਏ ਵੀ ਕਹਿੰਦੇ ਆ। ਜਿਹੜੇ ਚਮਾਰ ਬਰਾਦਰੀ ਦੇ ਲੋਕ ਆ ਉਹਨਾਂ ਨੂੰ, ਇਹਨਾਂ ਨੂੰ ਨਹੀਂ ਪਤਾ ਹੈਗਾ। ਜੇ ਵਿਚਾਰੇ ਨਾਂ ਲੈ ਲੈਂਦੇ ਆ ਨਾ ਤਾਂ ਗੁੱਸਾ ਨਾ ਕਰਿਆ ਕਰੋ। ਅਸੀਂ ਉਸ ਚੀਜ਼ ਦਾ ਭਾਈ ਤੁਹਾਡੇ ਕੋਲੋਂ ਇਸ ਚੀਜ਼ ਦੀ ਮਾਜ਼ਰਤ ਕਰਦੇ ਹਾਂ ਕਿ ਬਜ਼ੁਰਗ ਇਸ ਤਰ੍ਹਾਂ ਨਾਂ ਲੈ ਲੈਂਦੇ ਆ, ਲੇਕਿਨ ਇਹ ਹੈ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ। ਇਹ ਜਦੋਂ ਛੱਡ ਕੇ ਆਏ ਸੀ ਉਹਨਾਂ ਨੂੰ ਉਸੇ ਨਾਂ ਤੋਂ ਪੁਕਾਰਿਆ ਜਾਂਦਾ ਸੀਗਾ। ਮੈਂ ਸਮਝਦਾ। ਅੱਛਾ ਬਾਬਾ ਜੀ ਤੁਸੀਂ ਇਹ ਦੱਸੋ, ਆਪਣੇ ਤੁਸੀਂ ਕਹਿੰਦੇ 15 ਸਾਲ ਦੀ ਉਮਰ ਸੀ, 15 ਸਾਲ ਦੀ ਉਮਰ ਦੇ ਵਿੱਚ 15 ਸਾਲ ਦੀ ਹੋਊ ਜਾਂ ਵੱਧ ਹੋਊਗੀ ਜਾਂ ਘੱਟ। ਹਾਂਜੀ ਕਿੱਦਾਂ ਦੀਆਂ ਸਾਂਝਾਂ ਹੁੰਦੀਆਂ ਸੀ ਉੱਥੇ ਜਦੋਂ ਲੋਕ ਰਹਿੰਦੇ ਹੁੰਦੇ ਸੀਗੇ? ਉੱਥੇ ਸਾਂਝਾ ਜੀ, ਉੱਥੇ ਇੱਕੋ ਚੌਧਰੀ ਹੁੰਦਾ ਸੀ ਪਿੰਡ ਦੇ ਵਿੱਚ ਸਾਰੇ 'ਚ। ਸਾਡਾ ਮੇਰਾ ਪਿਓ ਸੀਗਾ, ਕਿਸੇ ਦੀ 19 ਕਰ ਦੇਵੇ, ਕਿਸੇ ਦੀ 21 ਕਰ ਦੇਵੇ, ਬਸ। ਇਹ ਚੌਧਰੀ ਹੁੰਦਾ ਸੀ। ਪੁਲਿਸ ਆ ਜਾਵੇ ਤੇ ਜਿੰਨਾ ਚਿਰ ਬਾਈ ਸਾਡਾ ਨਾ ਪੇਸ਼ ਹੋਵੇ, ਉਹਨੇ ਪੁਲਿਸ ਨੇ ਉਗਾਰਾ ਨਹੀਂ ਭਰਨਾ। ਤਗੜੇ ਬੰਦੇ ਸ਼ੁਮਾਰ ਸੀ। ਹਾਂ ਤਗੜੇ ਬੰਦੇ ਸੀ, ਕਿਉਂ ਜੈਲਦਾਰ ਜਿਹੜਾ ਸੀ ਨਾ, ਉਹ ਗਹਿਲਿਆ ਦਾ ਸੀਗਾ। ਇਹਦਾ ਸਾਡੇ ਪਿਓ ਦਾ ਫੁੱਫੀ ਦਾ ਪੁੱਤ ਭਰਾ ਸੀ, ਅੱਛਾ ਸਕੀ ਦਾ। ਤੇ ਜੈਲਦਾਰੀ ਉਹ ਸਾਡੇ ਪਿੰਡ ਵੀ ਸੀਗੀ, ਲੁਧਿਆਣੇ ਵੀ ਸੀਗੀ। ਇਹ ਗਹਿਲੇਵਾਲ ਵੀ ਲੁਧਿਆਣੇ ਜੀ ਸੀ? ਗਹਿਲਿਆ ਲੁਧਿਆਣੇ ਸੀਗਾ। ਅੱਛਾ ਗਹਿਲਿਆ 4 ਕਮੀਲ ਸੀ ਪਿੰਡ। ਇੱਕ ਤਾਂ ਘੇਲ ਆ ਜਿਹਨੂੰ ਘੇਲੀਏ ਵੀ ਕਹਿੰਦੇ ਆ, ਘੇਲੀਏ ਇੱਕ ਗਹਿਲੇ ਵਾਲੇ, ਫਿਰ ਹੋਰ ਹੋਣਾ? ਨਹੀਂ ਗਹਿਲਿਆ ਉਹ ਹੋਰ ਪਿੰਡ ਹੋਣਾ। ਅੱਛਾ। ਉਹ ਪਰੇ ਹੋਣਾ ਮੈਂ ਢਾਹੇ 'ਚ। ਢਾਹੇ 'ਚੋਂ ਪਿੰਡਾਂ ਦਾ ਹੁਣ ਸਾਰਿਆਂ ਦਾ ਨਹੀਂ ਪਤਾ ਹੁੰਦਾ। ਜਿਹੜੇ ਲਾਗੇ ਲਾਗੇ ਸੀ ਉਹਨਾਂ ਦਾ ਪਤਾ। ਜ਼ਿਮੀਂਦਾਰਾਂ ਹੀ ਕਰਦੇ ਹੁੰਦੇ ਸੀ ਉੱਥੇ? ਬਾਈ ਕਰਦੇ ਸੀ। ਅੱਛਾ ਮੈਂ ਤਾਂ ਹਾਲੀ ਪਾਉਂਦਾ ਸੀਗਾ। ਹਾਲੀ ਹੋਰ ਬਣ ਗਿਆ ਸੀ? ਤੁਸੀਂ ਹਾਲੀ ਜੋਤਾ ਲਾ ਲੈਂਦੇ ਸੀ? ਹਾਲੀ ਰੱਬਾ ਮੇਰੇ, ਮੈਂ ਤਾਂ ਜੋਤਾ ਲਾਉਂਦਾ। ਅੱਛਾ 2 ਜੋਤੇ ਲਾਉਂਦਾ ਸੀ। ਅੱਛਾ ਜਿਹੜਾ ਜੋਤ ਹਾਲੀ ਬੰਦੇ ਨੂੰ ਰੋਟੀ ਜਾਂਦੀ ਹੈ ਮਰੱਬੇ ਪਿੱਛੇ, ਉਹਦਾ ਸਵਾਦ ਵੱਖਰਾ ਹੀ ਹੁੰਦਾ ਹੈ। ਆਹੋ ਉਹਦਾ ਸਵਾਦ ਹੁੰਦਾ ਨਹੀਂ, ਉਹ ਮਾਈ ਹੁੰਦੀ ਆ, ਉਦੋਂ ਮਾਈਆਂ ਹੁੰਦੀਆਂ ਸੀ, ਉਦੋਂ ਮਾਈ ਰੋਟੀ ਚੰਗੀ ਬਣਾ ਕੇ ਜਾਂਦੀ ਸੀ। ਮੱਖਣੀ ਵਿੱਚ ਭਮਾ ਲੈ ਜਾਣਾ ਫਾੜੀ। ਅੱਛਾ ਚਾਹੇ ਮਿਰਚ ਨਹੀਂ ਲੈ ਜਾਣਾ, ਬੜਾ ਸਵਾਦ ਆਉਂਦਾ ਸੀ। ਸਾਗ ਨਾ ਅੱਜ ਕੱਲ ਹੋਣਾ ਤੇ ਇੰਨਾ ਸਾਰਾ ਘਿਓ ਹੋਣਾ, ਤੇ ਉਹ ਰੋਟੀ ਖਾਣੀ ਥੋੜੀ ਜਿਹੀ, ਅੱਧੀ ਦੇ ਦੇਣੀ ਡੰਗਰਾਂ ਨੂੰ, ਅੱਧੀ ਆਪ ਖਾਣੀ। ਹੁਣ ਤਾਂ ਸ਼ਾਮ ਤੱਕ ਵੀ ਲੱਗੇ ਰਹਿਣ ਖੇਤਾਂ 'ਚ, ਕੋਈ ਪੁੱਛਦਾ ਹੀ ਨਹੀਂ ਹੈਗਾ ਵੀ ਰੋਟੀ ਵੀ ਚਾਹੀਦੀ ਇਹਨਾਂ ਨੂੰ। ਏਦਾਂ ਹੀ ਨਹੀਂ ਹੁਣ ਘਟਦੀਆਂ ਵੀ ਉਹ ਕੁਝ ਆ। ਅੱਛਾ ਜਾਂਦੇ ਆ ਤੇ ਭੱਜ ਕੇ ਆ ਜਾਂਦੇ ਆ। ਇੱਕ ਦੂਜੇ ਦੇ ਨਾਲ ਕੰਮ ਵੀ ਕਰਾ ਦਿੰਦੇ ਹੁੰਦੇ ਸੀ ਹਨਾ?
ਆਹੋ ਖੇਤਾਂ 'ਚ ਆਹੋ ਕਰਾ ਦਿੰਦੇ, ਹਾਂ ਚਲੇ ਜਾਣਾ। ਹਾਲੀ ਤੁਸੀਂ ਆਖਿਆ ਵੀ ਅੱਜ ਮੇਰੇ ਆਏ ਯਾਰ, ਤੇਰੇ ਚਲੇ ਜਾਣਾ। ਚਬਲਦਾ ਸੁਹਾਗਾ ਜਾਂ ਹਲ ਵੀ ਸੁਹਾਗਾ ਹੁੰਦਾ ਚਬਲਦਾ ਨਾ, ਚਬਲ ਦਾ ਸੁਹਾਗਾ ਉਹ ਕਦੇ ਵਾਇਆ? ਉਹ ਚੰਗਾ ਹੁੰਦਾ। ਚੰਗਾ ਤਾਂ ਹੁੰਦਾ, ਵਾਇਆ ਕਦੇ? ਆਹੋ ਬਹੁਤ ਰੋਜ਼ ਹੀ ਬਾਉਣਾਗੇ। ਨਹੀਂ ਉਹ ਹਰ ਬੰਦਾ ਨਹੀਂ ਉਹਨੂੰ ਹੱਕ ਸਕਦਾ। ਨਹੀਂ ਕੋਈ ਨਹੀਂ ਹੁੰਦਾ, ਕੁਛ ਨਹੀਂ ਹੁੰਦਾ ਉਹਦੇ ਚ। ਅੱਛਾ। ਬਹੁਤਾਂ ਨੇ ਰਸੇ ਪਾਏ ਹੁੰਦੇ ਆ, ਹੂੰ ਜੇ ਬੜੀ ਬਹਾਦਰੀ ਹੋਈ ਤੇ ਪੂਛ ਫੜ ਲੈਣੀ ਕਿਸੇ ਦੀ, ਹੂੰ ਹੂੰ ਤੇ ਨਹੀਂ ਤੇ ਉਹ ਰਸਾ ਪਾ ਆਪਣਾ ਵੀ, ਉਹ ਅਗਲੇ ਨੇ ਵੀ ਪਾ, ਤੇ ਚਬਲ ਦਾ ਸੁਹਾਗਾ ਹੋ ਜਾਣਾ। ਸੁਹਾਗਾ ਤਕੜਾ ਲੰਮਾ ਹੁੰਦਾ, ਉਹ ਹਾਂਜੀ ਉਹ ਫਿਰ ਜ਼ਾਹਰਾ ਦੋਹਰਾ ਹੋਣਾ ਨਾ, 6-7 ਹੱਥ ਲੰਮਾ ਹੁੰਦਾ। ਲੰਬਾਈ ਡਬਲ ਹੋ ਜਾਂਦੀ ਨਾ ਉਹਦੀ। ਆਹੋ ਲੰਬਾਈ ਡਬਲ, ਦੰਦ ਲੋਹੇ ਦਾ, ਹੂੰ ਤੇ ਸੁਹਾਗਾ ਉਹ ਚੰਗੇ ਡੰਗਰ ਵੀ ਚੰਗੇ ਖਿੱਚਦੇ ਸੀ। ਹਾਂਜੀ। ਉਹ ਆ ਨਹੀਂ ਵੀ ਆ ਮਾੜੇ ਮੋਟੇ ਲੈ ਲਿਆ, ਨਹੀਂ ਦੇਸੀ ਬੋਲਦ ਖਿੱਚ ਲੈਂਦੇ ਹੁੰਦੇ ਸੀ। ਦੇਸੀ ਬਲਦ ਆ ਤਾਂ ਨੀਲੇ ਤੋੜੀ ਦੇ ਕੋਈ ਨਾ, ਇਹਦੇ ਇੱਕ ਰਗੜਾ ਵੀ ਨਹੀਂ ਇਹ ਚੱਲ। ਤਾਂ ਪੈਟਰੋਲ ਗੱਡੀਆਂ ਪੈਰ ਤੋੜਦੀਆਂ, ਇਹ ਛੇਤੀ ਥੱਕ ਜਾਂਦੇ ਆ। ਆਹੋ ਬਾਬਾ ਜੀ ਫਿਰ ਤੁਸੀਂ ਦੱਸੋ ਸਾਨੂੰ, ਇਹ ਸਾਰਾ ਪਿਆਰ ਮੁਹੱਬਤ ਦਾ ਖੇਡ ਸੀ, ਉੱਥੇ ਵਸਦੇ ਸੀਗੇ, ਇੱਕ ਦੂਜੇ ਨਾਲ ਸਾਂਝਾਂ ਵੀ ਸੀਗੀਆਂ। ਫਿਰ ਤੁਸੀਂ ਜਦੋਂ 47 ਵੇਲੇ ਉੱਠ ਕੇ ਆਏ ਆ, ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਆਪਾਂ ਹੁਣ ਇੱਥੋਂ ਚਲੇ ਜਾਣਾ? ਉਹ ਜੇ ਸਾਡੇ ਉਹ ਜਲਦਾਰ ਸੀਗਾ ਨਾ ਜਿਹੜਾ, ਉਹ ਸਾਨੂੰ ਹਰ ਦਿੰਦਾ ਸੀਗਾ ਪਤਾ। ਇੱਕ ਬੁੜਾ ਸਾਡਾ ਇਹ ਅਫਸਰਾਂ 'ਚ ਬਹਿੰਦਾ ਸੀਗਾ, ਅੱਛਾ ਜੀ। ਇਹਨੂੰ ਪਤਾ ਸੀਗਾ। ਇਹਨਾਂ ਆ ਕੇ ਨਾ ਸਾਨੂੰ ਕਹਿਤਾ ਵੀ ਸਮਾਨ ਬੰਨ ਲਓ। ਗੱਡੀ ਲੱਗੀ ਲੁਧਿਆਣੇ, ਅੱਛਾ। ਉਹ ਪਠਾਨ ਸੀਗਾ ਬ੍ਰਿਗੇਡੀਅਰ, ਲੁਧਿਆਣੇ ਬੁੱਢੇ ਦੇ ਦਰਿਆ ਦੇ ਅੱਧੀ ਉਧਰ ਅੱਧੀ ਉਧਰ, ਬੁੱਢਾ ਦਰਿਆ ਆਉਂਦਾ ਲੁਧਿਆਣੇ ਦੇ ਨਾਲ ਦੀ। ਹਾਂਜੀ ਹਾਂਜੀ ਹਾਂ ਬੜਾ ਨਾਂ ਸੁਣਿਆ ਜੀ ਬੁੱਢੇ ਦਰਿਆ ਦਾ। ਆਹੋ ਉਹ ਆਉਂਦਾ ਸੀ ਨਾਲ ਦੀ। ਉਹ ਉੱਥੋਂ ਅਸੀਂ ਨਾ ਸਮਾਨ ਚੁੱਕਿਆ, ਗੱਡੇ ਤੇ ਲੱਦਿਆ ਸੀ 5 ਘਰਾਂ ਨੇ। ਗੱਡੇ ਤੇ ਲੱਦ ਕੇ ਨਾ ਢੱਗੇ ਸੀਗੇ ਸਾਡੇ, ਉੱਥੇ ਲੈ ਗਏ ਸਮਾਨ, ਉੱਥੇ ਗੱਡੀ 'ਚ ਰੱਖਤਾ। ਤੇ ਉਹਨੂੰ ਕਿਹਾ ਬ੍ਰਿਗੇਡੀਅਰ ਉਹ ਅਫਸਰ ਨੂੰ ਵੀ ਤੂੰ ਗੱਡੀ ਨਾ ਤੋਰ, ਗੱਡੀ ਰਾਹ 'ਚ ਵੱਢੀ ਜਾਣੀ ਹੈ। ਅੱਛਾ। ਉਹਨਾਂ ਕਿਹਾ ਪਹਿਲੋਂ ਮੈਂ ਵੱਢ ਹੋਊਂਗਾ, ਮਗਰੋਂ ਗੱਡੀ ਵੱਢੀ ਜਾਏਗੀ, ਚੱਲਣ ਦਿਓ। ਗੱਡੀ ਤੁਰ ਪਈ। ਗੱਡੀ ਦਾ ਨਾ ਮਾਲ ਗੱਡੀ ਸੀ, ਥੱਲੇ ਉੱਤੋਂ ਸਾਰੀ ਭਰ ਗਈ ਜੀ। ਜਦੋਂ ਫਗਵਾੜੇ ਦੇ ਤੇ ਗੁਰਾਇਆਂ ਦੇ ਵਿਚਕਾਏ ਗੱਡੀ ਆਈ ਨਾ, ਵੇਲਾ ਸੀ ਆਹ ਵੇਲਾ ਹੋਣਾ, ਉੱਥੇ ਗੱਡੀ ਉਹਨੇ ਰੋਕੀ, ਮੱਧਮ ਕੀਤੀ। ਉਹਨਾਂ ਆਖਿਆ ਬੈਰਲਸ ਦੇ ਵਿੱਚ, ਉਹਨਾਂ ਡਰਾਈਵਰ ਨੂੰ ਉਹਨਾਂ ਆਖਿਆ ਪਹਿਲੀ ਗੋਲੀ ਤੈਨੂੰ ਆਉਣੀ ਹੈ, ਡਰਾਈਵਰੀ ਮੈਂ ਖੁਦ ਵੀ ਕਰ ਲੈਣਾ, ਮੈਂ ਤੈਨੂੰ ਲਾ ਕੇ ਪੁੰਜੇ ਸੱਟ ਕੇ ਮੈਂ ਆਪ ਗੱਡੀ ਚਲਾ ਲੈਣੀ ਹੈ। ਠੀਕ ਹੈ। ਉਹਨੇ ਗੱਡੀ ਪੈਰੋਂ ਚੁੱਕ ਦਿੱਤੀ। ਅੱਛਾ। ਪੈਰੋਂ ਚੁੱਕੀ ਉਹਨੇ, ਮਸ਼ੀਨ ਵਿੱਚ ਵੇੜੀ ਸੀ। ਐਵੇਂ ਹੁਣ ਮੈਂ ਤੁਹਾਡੇ ਕੋਲ ਝੂਠ ਬੋਲਾਂ, ਉਹਨੇ ਉਹ ਮਸ਼ੀਨ ਚਲਾਤੀ। ਉਹ ਬੰਦੇ ਅਸੀਂ ਡਿੱਗਦੇ ਦੇਖੇ ਆ। ਅੱਛਾ। ਡਿੱਗਦੇ ਦੇਖੇ ਆ, ਕਿਉਂ ਉਹ ਕਿਹੜਾ ਥੋੜੇ ਥਾਂ 'ਚ ਗਈ ਸੀ। ਤੇ ਅੰਮ੍ਰਿਤਸਰ ਆਈ ਉਹ ਗੱਡੀ ਸਾਡੀ ਇਸ਼ਾਰੇ ਨੂੰ। ਉਹ ਬੰਦੇ ਜਿਹੜੇ ਉੱਪਰ ਚੜੇ ਲਮਕੇ ਸੀ, ਉਹਨਾਂ ਦੇ ਫਿਰ ਗੋਲੀਆਂ ਵੱਜ ਗਈਆਂ, ਡਿੱਗ ਪਏ? ਨਹੀਂ ਨਹੀਂ, ਉੱਪਰ ਇਹ ਗੱਡੀ ਦੇ ਲਾਗੇ ਨਹੀਂ ਸੀ ਆਏ, ਅੱਛਾ। ਖਤਾਨਾ 'ਚ ਹੀ ਸੀਗੇ। ਅੱਛਾ। ਗੱਡੀ ਦੇ ਲਾਗੇ ਨਹੀਂ ਸੀ ਆਏ ਅੱਛਾ, ਉਹ ਜਿਹੜੇ ਮਾਰਨ ਵਾਲੇ ਆਏ ਸੀਗੇ? ਜਿਹੜੇ ਮਾਰਨ ਆਏ ਸੀ, ਉਹਨਾਂ ਦੇ ਉਸ ਅਫਸਰ ਨੇ, ਬ੍ਰਿਗੇਡੀਅਰ ਸੀਗਾ ਪਠਾਨ ਸੀਗਾ ਉਹ, ਤੇ ਕਪਤਾਨ, ਉਹਨੇ ਮਾਰੀਆਂ ਗੋਲੀਆਂ। ਹੋਰ ਅਸੀਂ ਕੀ ਮਾਰਨੇ ਸਾਡੇ ਕੋਲ? ਹਮਲਾਵਰਾਂ ਤੇ ਮਾਰੀਆਂ? ਹੈ ਜਿਹੜੇ ਹਮਲਾ ਕਰਨਾ ਉਹਨਾਂ ਦੇ? ਜਿਹੜੇ ਤੇ ਹਮਲਾ ਕਰਨਾ ਉਹ ਬੰਦਾ ਆਇਆ ਸੀ 3-4 ਹਜ਼ਾਰ। ਅੱਛਾ। ਆਹੋ ਆਹ ਟੋਲਾ ਵੱਜਾ ਸੀਗਾ, ਉਹਨੇ ਚੁੱਕ ਫਟੀਆਂ ਦਿੱਤੀਆਂ। ਕੋਈ ਤਾਂ ਭੱਜ ਗਿਆ, ਕੁਝ ਉੱਥੇ ਮਰ ਗਏ, ਡਿੱਗ ਪਏ, ਕਈ ਜਿਹੜੇ ਸੀਗੇ ਲੰਮੇ ਪੈ ਗਏ। ਇਸ ਤਰ੍ਹਾਂ ਨਾ ਉਹ ਅੱਲਾ ਨੇ ਨਾ ਬਚਾਤਾ ਸਾਨੂੰ। ਅੰਮ੍ਰਿਤਸਰ ਫਿਰ ਅਸੀਂ ਆਏ ਸ਼ਾਇਦ, ਸਾਨੂੰ ਕਹਿੰਦਾ ਪਲੇਟਫਾਰਮ ਵਿਹਲਾ ਕਰਾਤਾ। ਅੱਛਾ। ਕਰਾ ਕੇ ਤੇ ਕਹਿੰਦਾ ਵੀ ਪਾਣੀ ਪੀਓ। ਅਸੀਂ ਕਿਹਾ ਅਸੀਂ ਨਹੀਂ ਪਾਣੀ ਪੀਣਾ। ਹੁਣ ਸਾਫ਼ ਜਵਾਬ ਦੇ ਦਿੱਤਾ ਸਾਰੀ ਗੱਡੀ ਨੇ ਵੀ ਤੂੰ ਗੱਡੀ ਤੋੜ। ਉਹਨਾਂ ਕਿਹਾ ਬਿਲਕੁਲ। ਅਸੀਂ ਕਿਹਾ ਬਿਲਕੁਲ। ਉਹ ਗੱਡੀ ਤੋੜੀ, ਬਾਰਡਰ ਤੇ ਗੱਡੀ ਲੈ ਆਇਆ। ਬਾਰਡਰ ਤੇ ਆ ਕੇ ਤੇ ਡਰਾਈਵਰ ਬਦਲ ਗਿਆ। ਅਸੀਂ ਦੇ ਨਾਰੇ ਤੇ ਨਾਰ ਮਾਰਦੇ ਤੁਰੇ ਆਉਣ। ਫਿਰ ਲੋਕ ਲਾਹੌਰ ਤਾਈਂ ਤੇ ਆਪਣੀ ਯੂਜ ਆ ਗਏ? ਆਹੋ ਫਿਰ ਅਸੀਂ ਪਾਕਿਸਤਾਨ 'ਚ ਆ ਗਏ। ਆ ਕੇ ਫਿਰ ਉੱਥੋਂ ਉਤਰ ਕੇ ਜਿੱਧਰ ਕਿਸੇ ਨੇ ਜਾਣਾ ਸੀਗਾ ਉਹਦੇ 'ਚ ਟੁਰ ਗਏ। ਮਤਲਬ ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਬੰਦੇ ਦਾ? ਅੱਲਾ ਦੇ ਹੁਕਮ ਨਾਲ। ਠੀਕ ਹੈ। ਕੋਈ ਬੰਦੇ ਦਾ ਰਾਹ ਦੇ ਵਿੱਚ ਕੋਈ ਦੇਖੀ ਹੋਵੇ ਮਾਰਵਾੜ? ਨਾ, ਕੋਈ ਬੰਦੇ ਦਾ ਕਿਸੇ ਦਾ ਨਹੀਂ ਨੁਕਸਾਨ ਹੋਇਆ। ਐਵੇਂ ਹੁਣ ਬੰਦਾ ਆ ਕੇ ਜਾਂ ਮੇਰੇ ਨੁਕਸਾਨ ਹੋਇਆ,
ਤੇ ਠੀਕ ਆ, ਜਿਹੜੀ ਗੱਲ ਹੈਗੀ ਉਦਾਂ ਹੀ ਦੱਸਣੀ ਆਪਾਂ। ਆਹੋ ਕੀ ਲੋੜ ਆ, ਨਹੀਂ ਨਹੀਂ, ਝੂਠ ਬੋਲਣ ਦੀ ਲੋੜ ਹੀ ਕੋਈ ਨਹੀਂ। ਨਮਾਜ਼ ਨਹੀਂ ਹੁੰਦੀ, ਝੂਠ ਬੋਰਾ ਮਾਰ ਗਿਆ ਨਾ, ਬਿਲਕੁਲ ਅੱਲਾ ਦਾ ਨਾਮ ਜਿਹੜਾ ਲੈਣਾ ਹੈ ਨਾ, ਉਹ ਬਿਲਕੁਲ ਬੇਫਜ਼ੂਲ ਹੈ। ਦੇਖੋ ਜੀ, ਅੱਲਾਹ ਤਾਲਾ ਨੇ ਇਹਨਾਂ ਚੀਜ਼ਾਂ ਤੋਂ ਰੋਕਿਆ। ਜੇ ਤੁਸੀਂ ਇਹ ਉਹਨਾਂ ਦੀ ਰੁਕਣਾ ਹੀ ਨਹੀਂ ਹੈਗਾ, ਫਿਰ ਅੱਲਾਹ ਪਾਕ ਤੁਹਾਡੇ ਤੋਂ ਖੁਸ਼ ਕਿੱਦਾਂ ਹੋਏਗਾ? ਤੋਬਾ ਤੋਬਾ, ਅੱਲਾ ਪਾਕ ਦਾ ਤੇ ਉਗਾਰਾ ਹੀ ਨਹੀਂ ਅਸੀਂ ਚੱਲ ਸਕਦੇ। ਚੱਲ ਸਕਦੇ ਆ? ਨਹੀਂ, ਬਿਲਕੁਲ। ਆਹੋ ਤੇ ਫਿਰ ਬਾਬਾ ਜੀ, ਕਿੰਨੇ ਦਿਨਾਂ ਵਿੱਚ ਪਹੁੰਚੇ ਸੀ ਆਪਾਂ? ਅਸੀਂ ਇੱਥੇ ਅਸੀਂ ਤੇ ਉੱਥੋਂ ਗੱਡੀ ਚੱਲੀ ਆ ਸਾਡੀ ਕੋਈ 12 ਵਜੇ। ਜੀ। ਹਾਂ 12 ਵਜੇ ਚੱਲ ਕੇ ਤੇ ਸਵੇਰੇ 8 ਵਜੇ ਨੂੰ ਲਾਹੌਰ ਉੱਪੜ ਗਏ ਸੀ। ਸਮਝ ਆ ਗਈ? 8 ਵਜੇ ਅਸੀਂ ਗੱਡਾ ਕਰਾਇਆ 6 ਰੁਪਏ। ਅੱਛਾ। ਉਹ ਸਟੇਸ਼ਨ ਤੇ ਅਸੀਂ ਲੈ ਆਏ ਆਪਣਾ ਸਮਾਨ। ਦੂਰਾਂ ਦਾ ਸਾਨੂੰ ਨਹੀਂ ਪਤਾ ਕਿੱਧਰ ਗਿਆ ਜਾਂ ਕਿੱਧਰ ਨਹੀਂ। ਸਟੇਸ਼ਨ ਤੋਂ ਅਸੀਂ ਗੱਡੀ 'ਚ ਲੱਦਿਆ, ਲੱਦ ਕੇ ਤੇ ਸ਼ੇਖੂਪੁਰੇ ਆ ਗਏ। ਸ਼ੇਖੂਪੁਰੇ ਅਸੀਂ ਆ ਕੇ ਪਰਮਿਟ ਕਟਾ ਲਿਆ। ਅੱਛਾ। ਇੱਥੇ ਦੇ ਕੋਟਲੇ ਦਾ। ਇੱਥੇ ਇਸ ਪਿੰਡ ਦਾ ਇੰਤਖਾਬ ਕਿੱਦਾਂ ਹੋਇਆ ਵੀ ਤੁਸੀਂ ਇਸੇ ਪਿੰਡ ਚ ਆਣਾ? ਇਸ ਪਿੰਡ 'ਚੋਂ ਸਾਡੇ ਨਾਲ ਸੀ ਇੱਕ ਸ਼ਾਹਕੋਟ ਦਾ, ਅੱਛਾ। ਉੱਥੇ ਰਹਿੰਦਾ। ਉੱਥੇ ਉਹਦਾ ਮਰ ਗਿਆ ਸੀ ਜਵਾਈ, ਉਹਦੀ ਭੈਣ ਉੱਥੇ ਸੀ, ਉਹ ਉੱਥੇ ਰਹਿੰਦਾ ਸੀ। ਉਹ ਸਾਨੂੰ ਲਿਆਇਆ। ਅੱਛਾ। ਉਹਨੇ ਡੱਲੇ ਦਾ ਕਟਾ ਸੀ ਉਸ ਦਾ, ਉਹ ਡੱਲੇ ਉਹ ਕਹਿੰਦਾ ਰੁਕ ਗਿਆ, ਫਿਰ ਉਹਨੇ ਕੋਟਲੇ ਦਾ ਕਟਾਤਾ। ਠੀਕ ਆ। ਇਦਾਂ ਹੀ ਹੋਈ ਸੀ। ਸਾਡੇ 4 ਘਰ ਸੀਗੇ, ਚਾਰੇ ਹੀ ਘਰ ਇੱਥੇ ਆ ਗਏ। ਠੀਕ ਆ ਜੀ। ਤੇ ਬਾਕੀ ਜਿਹੜੇ ਸੀ ਮਗਰੋਂ ਆਂਦੇ ਆ ਫਿਰ ਮਕਾਨ ਲੱਭ ਗਏ? ਮਕਾਨ ਟੁੱਟੇ ਖਸੇ ਹਮੇ ਲੱਭੇ ਸੀ। ਝੂਠ ਮਾਰੀ ਉਦੋਂ ਇਹ ਸੀਗਾ ਉੱਥੇ ਚੀਜ਼ ਚਲਾ ਜਾ ਤੇ ਮੁੜ ਕੇ ਪਿਛਲਿਆਂ ਨੂੰ ਰੋਣ ਨਹੀਂ ਭੁੱਲਦਾ। ਕਿਉਂ? ਤੁਸੀਂ ਜਦੋਂ ਇਸ ਪਿੰਡ ਚ ਆਏ ਆਹੋ। ਕੋਟਲੇ ਕਾਹਲੂਆਂ ਚ, ਇਹ ਪਿੰਡ ਪਹਿਲੇ ਮਤਲਬ ਲੋਕ ਇੱਥੇ ਆ ਗਏ ਸੀ ਜਾਂ ਤੁਹਾਡੇ ਨਹੀਂ ਬਾਅਦ ਚ ਨਹੀਂ, ਆਏ? ਕੋਈ ਵੀ ਨਹੀਂ ਸੀ ਆਇਆ। ਬਿਲਡੇ ਟਾਵੇਂ ਜੀ। ਆਹੋ ਬਿਲਡੇ ਟਾਵੇ ਬਸ ਆਏ ਹੋਏ ਸੀ, ਪਰਮਿਟ ਕਟਾ ਗਏ ਸੀਗੇ ਤੇ ਤਾਂ ਜ਼ਾਹਰ ਆ ਲੋਕ ਇੱਥੋਂ ਜਿਹੜੇ ਉੱਠ ਕੇ ਗਏ ਆ, ਆਪਣਾ ਭਰੇ ਘਰ ਛੱਡ ਕੇ ਗਏ ਹੋਣੇ ਆ। ਉਹ ਉਹ ਮਾਲ ਕਿੱਧਰ ਗਿਆ? ਉਹ ਕਣਕ ਜਿਹੜੀ ਸੀ ਨਾ, ਉਹ ਇਹ ਬਸਿੰਦੇ ਜਿਹੜੇ ਸੀਗੇ ਨਾ ਹਾਂ। ਤੇ ਹਸਾਈ ਸੀਗੇ, ਇਹਨਾਂ ਨੇ ਚੁੱਕ ਕੇ ਗੱਲੇ ਭਰ ਲਏ ਸੀਗੇ। ਉੱਥੇ ਇੱਕ ਬੈਠਕ ਭਰੀ। ਬਸ਼ਿੰਦੇ ਅੱਜ ਤੱਕ ਇਹੀ ਕਹਿੰਦੇ ਸਾਨੂੰ, ਕਹਿੰਦੇ ਆ ਪਨਾਹਗੀਰਾਂ ਨੇ ਲੁੱਟ ਲਿਆ। ਫਲਾਹ ਕਿਰਾਂ ਨੇ ਲੁੱਟ ਲਿਆ। ਉਹੀ ਨਾ, ਕਿ ਉਹ ਤਾਂ ਆਪ ਲੁੱਟੇ ਲਟਾਏ ਆਏ ਆ। ਉਹਨਾਂ ਨੇ ਤਾਂ ਸਾਨੂੰ ਲੁੱਟਿਆ। ਹਾਂ। ਇੱਧਰੋਂ ਵੀ ਤਾਂ ਇੱਧਰ ਵੀ ਕੱਖ ਨਹੀਂ ਦਿੱਤਾ। ਆਹੋ ਇੱਧਰਲੇ ਜਿਹੜੇ ਗਏ ਆ ਨਾ, ਇਹਨਾਂ ਨੇ ਉਧਰੋਂ ਲਿਆ ਸਭ ਕੁਝ। ਕਿ ਮਾਲ ਡੰਗਰ ਉਧਰ ਰਹਿ ਗਿਆ, ਦਾਣਾ ਫੱਕਾ ਉਧਰ ਰਹਿ ਵੀ ਤਾਂ ਗਿਆ। ਮਾਲ ਡੰਗਰ ਇੱਧਰ ਰਿਹਾ ਹੀ ਆ ਨਾ। ਆਹੋ ਰਿਹਾ। ਉਹ ਵੀ ਜੱਟ ਜ਼ਿਮੀਦਾਰ ਲੋਕ ਸੀਗੇ, ਸਾਰੇ ਕਾਸ਼ਤਕਾਰ ਲੋਕ ਸੀਗੇ। ਰਿਹਾ ਪਰ ਸਕੇ ਤਗੜੇ ਬੰਦੇ ਸੀਗੇ ਜਿਹੜੇ ਉਹ ਲੈ ਕੇ ਖਾ ਪੀ ਗਏ। ਰੌਲਾ ਇਹ ਆ ਵੀ ਜਿਹੜੇ ਇੱਥੇ ਰਹਿ ਗਏ ਸੀ ਨਾ ਆ ਬਰਾਲਾ, ਉਹਨਾਂ ਨੇ ਲਵੇੜ ਲਿਆ ਸਾਰਾ ਕੁਝ। ਬਰਾਲਾ ਸੀਗਾ ਸਾਰਾ ਚੋਰਾਂ ਦਾ। ਹਾਂ। ਕਟਕਣ ਵੀ ਸਾਰੇ ਚੋਰਾਂ ਦੀ। ਹਾਂ। ਉਹ ਕਿਹੜਾ ਉੱਥੇ ਕਹੇ ਵੀ ਲੋਟੀ ਤਾਂ ਫਿਰ ਇਹਨਾਂ ਨੇ ਕੀਤੀ ਨਾ। ਆਹੋ ਤਾਂ ਬੀਬੀ ਅੱਗਾ ਢੱਕ ਹੈ, ਇਹਨਾਂ ਨੂੰ ਕਿਹੜਾ ਕਹੇ। ਉਹ ਤਾਂ ਡਾਂਗ ਵਾਲਾ ਹੁੰਦਾ ਤਾਂ ਉਹ ਚੋਰ ਚੱਲ ਸਕਦਾ। ਆਪਣੇ ਇਸ ਪਿੰਡ ਦੇ ਵਿੱਚ ਹੋਰ ਕਿਹੜੀਆਂ ਕੌਮਾਂ ਬੈਠੀਆਂ ਆ? ਸਾਰੀਆਂ ਹੀ ਕੌਮਾਂ ਹੈ, ਅੱਛਾ। ਜਿੰਨੀਆਂ ਹੈਗੀਆਂ ਦੁਨੀਆ ਤੇ ਸਾਰੀਆਂ ਹੀ। ਨਾਂ ਲੈ ਕੇ ਦੱਸੋ। ਦੁਨੀਆ ਤੇ ਤਾਂ ਬਹੁਤ ਔਰ ਰਜਪੂਤ ਵੀ ਆ, ਅੱਛਾ। ਗੁੱਜਰ ਵੀ ਆ, ਰਾਈ ਵੀ ਆ, ਅੱਛਾ। ਤੇ ਜੱਟ ਵੀ ਹੋਣੇ ਆ? ਜੱਟ ਵੀ ਹੈਗੇ ਆ। ਜੱਟ ਬਹੁਤ ਹੈ ਸਗੋਂ। ਸਾਰੇ ਜੱਟ ਨੇ। ਲੰਬੜਦਾਰੀ ਕਿਹਨਾਂ ਕੋਲ? ਨੰਬਰਦਾਰੀ ਸੀ ਰਾਈਆਂ ਕੋਲੇ। ਅੱਛਾ। ਅਸੀਂ ਲੱਗੇ ਹੀ ਦੇਣ। ਮੇਰਾ ਪਿਓ ਆਂਦਾ ਆਪਾਂ ਬੰਦੇ ਥੋੜੇ ਆ ਤੇ ਰਹਿਣ ਦੇ, ਅਸੀਂ ਨੰਬਰਦਾਰ ਸੀ ਪਿੱਛੇ, ਤੇ ਰਹਿਣ ਦਿਓ, ਦਫਾ ਕਰੋ। ਤੇ ਦਰਖਾਸਤ ਦਿੱਤੀ। ਜਿਹੜਾ ਡੀਸੀ ਸੀ ਨਾ, 5 ਜ਼ਿਲ੍ਹਿਆਂ ਦਾ ਅਫਸਰ, ਉਹ ਸਾਡਾ ਆਪਣਾ ਸੀ। ਉਹ ਜੈਲਦਾਰ ਜਿਹੜਾ ਸੀ ਗਹਿਲਿਆਲ ਦਾ, ਉਹ ਤੇ ਉਹ ਇੱਕ ਘਰ ਬਿਆ ਸੀ ਚੌਧਰੀ ਅਲੀ ਅਹਿਮਦ ਦਾ, ਤੁਸੀਂ ਖਰਚ ਦੇਖ ਜਾਣਦੇ ਹੋਵੋਗੇ ਨਾ। ਤੇ ਉਹ ਇੱਥੇ ਲੱਗਾ ਸੀ। ਉਹਨੇ ਸਾਨੂੰ ਆਹ ਛੱਪੜ ਦੇ ਬਣਾ ਗਿਆ, ਉਹ ਛੱਪੜ ਦੇ ਬਣਾ ਗਿਆ। ਤੇ ਮਸੀਤ ਲਈ ਨਾ 4 ਕਿੱਲੇ ਮੈਂ ਛੁਡਾਏ। ਮੈਂ 4 ਕਿੱਲੇ ਮਸੀਤ ਨੂੰ ਛੱਡ ਦੇ। ਬੜੀ ਗੱਲ ਹੈ ਜੀ। ਅੱਛਾ। ਤੇ ਸੜਕ ਜਿਹੜੀ ਸੀ ਡੱਲੇ ਨੂੰ ਜਾਂਦੀ ਆ, ਉਹ ਵੀ ਸੜਕ ਵੀ ਛੱਡ। ਅੱਛਾ। ਲੰਬੜਦਾਰੀ ਰਾਈਆਂ ਕੋਲ ਆ? ਨਹੀਂ ਹੁਣ ਕਿਸੇ ਕੋ ਵੀ ਨਹੀਂ। ਜੱਟਾਂ ਕੋਲ ਆ ਕਹਿੰਦੇ। ਹੁਣ ਜ਼ਿਲ੍ਹਿਆਂ 'ਚ ਲੋਕ ਆ ਕੇ ਬੈਠੇ ਇਸ ਪਿੰਡ 'ਚ? ਇਹਦੇ 'ਚ ਸਾਰੇ ਜ਼ਿਲ੍ਹਿਆਂ ਦੇ। ਜ਼ਿਲ੍ਹਾ ਗੜਗਾਵਾਂ ਜੀ। ਤੁਸੀਂ ਮਾੜਿਆ ਦੱਸੋ ਜੀ ਕਿਹੜੇ ਕਿਹੜੇ? ਤੂੰ ਦੱਸ। गड़गामे जिले दे इधर ज्यादा, गड़गामे जिले दे इधर ज्यादा राजपूत ने। गड़गामा ਹਾਂ। ਤੇ ਜਾਂ ਫਿਰ ਪਹਿਲੇ ਨੰਬਰਦਾਰ ਜਿਹੜਾ ਉਹ ਮੁਹੰਮਦ ਹੁਸੈਨ ਸੀ,
ਉਹਦਾ ਮੁੰਡਾ ਜੀ ਜਲੰਧਰੀਏ ਵੀ ਹੈਗੇ ਆ ਜਲੰਧਰੀ ਇਹ ਵੀ ਹੈਗੇ ਆ ਆ ਰਾਈ ਜਿਹੜਾ ਰਾਈ ਜਲੰਧਰੀਏ ਆ ਆ ਜਿਹੜਾ ਨੰਬਰਦਾਰ ਆ ਇਸਮਾਈਲ ਹਾਂ ਸਲਾਮਤ ਇਹ ਜਲੰਧਰ ਦਾ ਹੀ ਆ ਅੱਛਾ ਹੁਸ਼ਿਆਰਪੁਰੀਏ ਵੀ ਹੈਗੇ ਆ। ਰਿਆਸਤ ਦਾ ਸਿਆਲਕ ਹੁਸ਼ਿਆਰਪੁਰੀਆਂ ਦਾ ਨਹੀਂ ਪਤਾ ਜੱਟ ਨਹੀਂ ਕਿਹੜੇ ਏਰੀਏ ਦੇ ਆ ਬਹੁਤੇ ਹਾਂ ਜੱਟ ਜਿਹੜੇ ਉਹ ਕਿਹੜੇ ਜ਼ਿਲ੍ਹਿਆਂ ਦੇ ਆ ਉਹ ਗੁਰਦਾਸਪੁਰ ਦੇ ਆ ਗੁਰਦਾਸਪੁਰ ਦੇ ਹਾਂ ਆਲੇ ਦੁਆਲੇ ਆਪਣਾ ਬਾਬਾ ਜੀ ਕਿਹੜੇ ਕਿਹੜੇ ਪਿੰਡ ਆ ਇਸ ਪਿੰਡ ਦੇ ਆਸ ਪਿੰਡ ਦੇ ਪਿੰਡ ਹਾਂ ਉਹ ਡੱਲਾ ਨੰਗਲਵਾ ਜਰਮਨੀ ਨੰਗਲਵਾ ਅੱਛਾ ਡੱਲਾ ਨੰਗਲਵਾ ਫਿਰ ਜਰਮਨੀਆਂ ਡੱਲਾ ਵਾ ਜਰਮਨੀਆਂ ਡੱਲਾ ਅੱਛਾ ਚੰਦਾ ਸਿੰਘ ਡੱਲਾ ਹਾਂ ਪਨਵਾ ਕਾਮਾਂ ਵਾਲੀ ਸਿੱਖਾਂ ਦੀ ਰਾਈਆਂ ਦੀ ਆਪਣਾ ਹੋਰ ਕਿਹੜਾ ਨੱਥੂ ਵਾਲਾ ਤੇ ਮਨੋਟਿਆਂ ਵਾਲੀ ਕਟਕਣ ਭਗਤ ਵਾਲਾ ਜਵਾਲੇ ਵਾਲਾ ਇਦਾਂ ਕਰਕੇ ਇਧਰ ਨੂੰ ਨਾਲ ਨਾਲ ਸਾਰੇ ਪਿੰਡ ਡਿਪਟੀ ਵਾਲਾ ਢਾਬਾਂ ਫਿਰ ਇਧਰ ਨੂੰ ਮਾਣੀਆਂ ਵਾਲਾ ਟਿਉੜੀ ਜੈ ਚੱਕ ਇਸ ਤਰ੍ਹਾਂ ਕਰਕੇ ਐਸ ਨੂੰ ਜਿੰਨਾ ਏਰੀਆ ਨਿਜ਼ਾਮਪੁਰੇ ਆ ਇੱਕ ਦੇਵਾ ਸਿੰਘ ਵਾਲਾ ਮੂਲਾ ਸਿੰਘ ਵਾਲਾ ਇੱਕ ਚੰਦਾ ਸਿੰਘ ਵਾਲਾ ਇਹ ਡੱਲਾ ਵਾ ਕਾਫੀ ਆਬਾਦੀ ਆਲੇ ਦੁਆਲੇ ਇੱਧਰ ਠੀਕ ਬਾਬਾ ਜੀ ਫਿਰ ਤੁਹਾਡਾ ਹੁਣ ਦਿਲ ਕਰਦਾ ਆਪਣਾ ਪਿੰਡ ਪੁੰਡ ਦੇਖਣ ਨੂੰ ਵੀ ਪਿੰਡ 'ਚ ਬੰਦਾ ਕੋਈ ਨਹੀਂ ਨਹੀਂ ਹੁੰਦਾ ਤਾਂ ਹੈ ਨਾ ਜ਼ਿਹਨ 'ਚ ਆਹੋ ਉਹ ਦੇਖ ਲਈਏ ਦੇਖ ਲਈਏ ਤੇ ਠੀਕ ਤੁਹਾਨੂੰ ਆ ਹੋ ਸਕਦਾ ਤੁਹਾਡੇ ਪਿੰਡ ਦਾ ਬੰਦਾ ਵੀ ਕੋਈ ਦੇਖਦਾ ਹੋਵੇ ਉਹ ਸਾਡੇ ਪਿੰਡ ਛਾਂ ਉੱਥੇ ਹੋਰ ਇਲਾਕੇ 'ਚ ਹੈ ਨਹੀਂ ਜਿੰਨੀ ਸਾਡੇ ਪਿੰਡ ਛਾਂ ਹੈ ਹੂੰ 3 ਬੋਰਡ ਆ 2 ਇੱਕ ਬੰਨੇ ਹੂੰ ਇੱਕ ਬੰਨੇ ਇੱਕ ਪਿਪਲੀ ਸੀ ਹਾਂ ਉਹ ਪਿਪਲੀ ਦਾ ਪਤਾ ਨਹੀਂ ਉਹ ਖੜ ਸੁੱਕ ਜੀ ਹੋਈ ਸੀ ਸੁੱਕ ਗਈ ਕਹਿ ਗਈ ਤੁਹਾਨੂੰ ਇਸ ਟਾਈਮ ਇੰਡੀਆ ਵਿੱਚ ਤੁਹਾਡੇ ਹੋ ਸਕਦਾ ਕੋਈ ਪਿੰਡ ਵਾਲਾ ਵੀ ਦੇਖਦਾ ਹੋਵੇ ਉਹ ਹੋ ਸਕਦਾ ਤੁਹਾਨੂੰ ਬਣਾ ਕੇ ਵੀਡੀਓ ਭੇਜ ਦੇਵੇ ਤਸਵੀਰਾਂ ਭੇਜ ਦੇਵੇ ਪਿੰਡ ਦੀਆਂ ਦੇਖੋਗੇ ਦੇਖ ਲਾਂਗੇ ਅੱਛਾ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਕੋਟਲਾ ਕਾਹਲੂਆਂ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਨਨਕਾਣਾ ਸਾਹਿਬ ਚ ਆਈ ਸੀ ਜੀ ਬਜ਼ੁਰਗਾਂ ਨਾਲ ਗੱਲਬਾਤ ਹੋਈ ਹੈ ਜੀ ਤੁਸੀਂ ਵੀ ਸੁਣ ਲਈ ਆ ਅਗਰ ਕੋਈ ਬੰਦਾ ਇਹਨਾਂ ਦੇ ਪਿੰਡ ਦਾ ਹੈਗਾ ਆ ਸੁਣਦਾ ਇਹਨਾਂ ਦੀ ਗੁਫ਼ਤਗੂ ਨੂੰ ਤਾਂ ਇਹ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਬਾਬਾ ਜੀ ਹੁਣਾਂ ਨੂੰ ਇਹਨਾਂ ਦੇ ਪਿੰਡ ਦੀਆਂ ਤਸਵੀਰਾਂ ਔਰ ਵੀਡੀਓ ਭੇਜ ਸਕਦੇ ਹੋ ਇਨਸ਼ਾਅੱਲਾ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ ਰੱਬ ਰਾਖਾ ਜੀ।